ਸਾਜੀ ਇਧਰੋਂ ਦੀ ਆਣ ਨੇ ਐਡਾ ਐਡਾ ਆਲੂ ਬੁਖਾਰਾ ਲੱਗਾ ਵੱਡਾ ਵੱਡਾ ਤੇ ਕਹਿੰਦਾ ਓਏ ਬੜਾ ਹਦਾਇਤ ਵਾਲਾ ਲੱਗਾ ਨੋਨੀ ਰੋ। ਮੈਂ ਕਿਹਾ ਇਹ ਭਾਈ ਨੇ ਪੁੱਛਿਆ ਕਹਿੰਦਾ ਕੀ ਭਾਅ ਹੈ ਕਹਿੰਦਾ ਜੀ 400 ਰੁਪਏ ਕਿਲੋ। ਕਹਿੰਦਾ ਅੱਗੇ ਜਾਂਦੇ ਹਾਂ ਉਹਦੀ ਵਜ੍ਹਾ ਭਲਾ ਕਿਉਂ ਅੱਗੋਂ ਦੀ ਆਉਂਦਾ ਦਾ ਅੱਗੇ ਅੱਗੇ 400-500 ਰੇੜੀ ਖਲੋਤੀ ਹੁੰਦੀ ਆ ਅੱਗੇ ਜਾਂਦੇ ਗੱਲ ਸੁਣਨਾ ਅੱਗੇ ਜਾਂਦੇ ਅੱਗੇ ਉਹਦੇ ਤੋਂ ਥੋੜਾ ਜਿਹਾ ਸਾਈਜ਼ ਛੋਟਾ ਕੀ ਭਾਅ ਹੈ 300 ਰੁਪਏ ਕਿਲੋ। ਕਹਿੰਦਾ ਅੱਗੇ ਜਾਂਦੇ ਅੱਗੇ ਕਿ ਉਹਦੇ ਨਾਲ ਵੀ ਛੋਟਾ ਸਾਈਜ਼ ਤਾਜੀ ਐਂਡ ਬੇਰਾ ਵਰਗਾ ਆਲੂ ਬੁਖਾਰਾ ਆ ਗਿਆ ਉਹ ਲਿਆ ਜਾ ਕੇ 150 ਰੁਪਏ ਤੂੰ ਬੇਰ ਉਹ ਕੇ ਜੱਟ ਬਾਦਸ਼ਾਹ। ਫਾਲਸਾ ਹੀ ਕਹਿ ਦਿੰਦਾ ਵੀ ਫਾਲਸਾ ਲੈ ਘੱਟ ਲੱਗੇ ਉਹਦਾ ਇਹਦੇ ਹਿਸਾਬ ਨਾਲ ਸਿਆਦਾ ਦੇ ਹਿਸਾਬ ਨਾਲ ਰੇਟ ਵੱਧ ਘੱਟ ਹੋ ਰਿਹਾ ਵਾ। ਕਾਲੂ ਜੀ ਮੈਂ ਉਹੀ ਬੱਚਾ ਬੜਾ ਮੁਨਕਰ ਵਾ ਬੱਚੇ ਨੂੰ ਕਿਸੇ ਨੂੰ ਜਾਣਦੇ ਅੱਛਾ। ਇਹ ਤੂੰ ਖੈਰਵਾ ਫਿਰ ਘਰ ਲੈ ਕੇ ਜਾਏਗਾ ਤੇਰੀ ਪਿੱਛੋਂ ਕੰਡ ਖਾ ਜਾਏਗਾ ਝੂਠ ਬੋਲ ਰਿਹਾ ਵਾ। ਤੂੰ ਇਹ ਤਾਂ ਦੇਖ ਯਾਰ ਇਹਦੀ ਪੂਰੀ ਲੈਣ ਦੇ ਵਿੱਚ ਮੂੰਹ ਮੰਨਿਆ ਕਹਿੰਦਾ ਇੱਥੇ ਮਹਿੰਗਾ ਫਲ ਲੱਗਦਾ ਭਾਈ ਮਿੱਠੇ ਹੁਣ ਮੇਰੀ ਹਦੂਦ ਸ਼ੁਰੂ ਹੋ ਗਈ ਇਹਨੇ ਮੂੰਹ ਕਿਹਾ ਕਿ ਨਹੀਂ ਕਿਹਾ ਯਾਰ ਐ ਨਹੀਂ ਵਿਕਿਆ ਮੈਂ ਕਿਹਾ ਇੱਥੇ ਸਾਡੇ ਨਹੀਂ ਯਾਰ ਤੂੰ 400 ਰੁਪਏ ਕਿਲੋ ਸੀ ਤੂੰ ਉਹੀ ਬੱਚਿਆਂ ਵਾਸਤੇ ਤੂੰ 50ਵਾਂ ਦਾ ਤੇ ਲੈਣਾ ਸੀ ਤੂੰ ਕੀ ਨਾ 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 ਕਿੰਨੇ ਦਾ ਰੇਟ ਪੁੱਛ ਕੇ ਤੂੰ ਉਹਨੂੰ ਕਹਿੰਦਾ 50ਵਾਂ ਦਾ ਲੈਂਦਾ ਭਾਅ। 50 ਦੇ ਲੈਂਦਾ ਵਾ ਵਾਲਾ ਕੋਈ ਪਪੀਤਾ 50 ਦਾ ਕੱਟ ਕੇ ਨਹੀਂ ਦਿੰਦੇ ਪਪੀਤਾ ਜਾਂ ਪੂਰਾ ਪੀਸ ਆਉਣਾ ਆਲੂ ਬੁਖਾਰੇ ਆਲੂ ਤੇ ਕੱਲ ਬੁਖਾਰੇ ਪਹੁੰਚੀ ਪਈ ਓਏ ਆਲੂ ਬੁਖਾਰ ਤੇ ਮੈਂ ਖਾਦਾ ਹੀ ਬਹੁਤ ਆ ਇਹ ਰੇਟ ਨਹੀਂ ਪੁੱਛਿਆ ਤੂੰ ਆਲੂ ਬੁਖਾਰੇ ਦਾ? ਉਸਤਾਦ ਜੀ ਮੈਂ 600 ਰੁਪਏ ਕਿਲੋ ਆਲੂ ਬੁਖਾਰਾ ਲੈ ਗਿਆ ਘਰ ਇਹ ਚਾਈਨਾ ਦਾ ਆਲੂ ਬੁਖਾਰਾ ਜਿਹੜਾ ਇਹਦਾ ਕਾਲਾ ਮੋਟਾ 250 ਰੁਪਏ ਕਿਲੋ ਅੱਜ ਤੱਕ ਨਹੀਂ ਮੈਂ ਆਪਣੇ ਘਰ ਵਾੜਿਆ ਮੈਂ ਤਾਂ ਵਾੜੇ ਹਦਾਇਤ ਵਾਲਾ ਦੇਸੀ ਆਹ ਦਾ ਜਦੋਂ ਲੱਗਦਾ ਗਿਆ ਠੰਡ ਪਾਉਂਦਾ ਗਿਆ ਇਹਨਾਂ ਆਲੂ ਬੁਖਾਰਾ ਕਹਿੰਦਾ ਕੀ ਭਾਅ ਹੈ ਕਹਿੰਦਾ ਭਾਈ 120 ਰੁਪਏ ਕਿਲੋ ਕਹਿੰਦਾ 100 ਲਾਣੇ ਕਹਿੰਦਾ ਕਿੰਨਾ ਲੈਣਾ ਤੇ ਉਹ ਕਿਹੜਾ ਆਲੂ ਬੁਖਾਰਾ ਵਾ ਜਿਹਦੇ ਬੰਬੂ ਰੱਖਿਆ ਹੁੰਦਾ ਉਹਨੇ ਓਏ ਉਹ ਫਾਲਸਾ ਵਾ ਨਹੀਂ ਨਹੀਂ ਆਲੂ ਬੁਖਾਰੇ ਵਾਸਤੇ ਉਹ ਪੁੱਤ ਘੋੜੇ ਵਾਲੀ ਟੂਪ ਪਾ ਤੈਨੂੰ ਫਾਲਸਾ ਹੀ ਆਲੂ ਬੁਖਾਰਾ ਲੱਗਣ ਡਿਆ ਮਾਂ ਬਾਪ ਨੇ ਦੱਸਿਆ ਨਹੀਂ ਰੇੜੀਆਂ ਜਾ ਕੇ ਹਾਂ ਫਾਲਸਾ ਵਾ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦਾ ਸਾਈਜ਼ ਇਹਨਾਂ ਛੋਟਾ ਸੀ ਉਹ ਬੰਬੂਆਂ ਨਾਲ ਪਾ ਰਿਹਾ ਸੀ ਇੰਨਾ ਵੀ ਸੋਚਣ ਮੈਂ ਕਿਤੇ ਡਾਊਨ ਨਾ ਫਿੜਾ ਮੇਰੇ ਮਿੱਠੇ ਚੱਲ ਹੁਣ ਜਾਪਾਨੀ ਫਲ ਦਾ ਮੌਸਮ ਲੈ ਕੇ ਜਾਂਦਾ ਹਾਂ ਹੁਣ ਜਾਪਾਨੀ ਫਲ ਦੇ ਫਾਇਲ ਸੁਣ ਲਓ ਜਾਪਾਨੀ ਫਲ ਤੁਹਾਡੀ ਰੂਹਦਾਰੀ ਵਾਸਤੇ ਇੱਥੋਂ ਲੈ ਕੇ ਇੱਥੇ ਤੱਕ ਤੁਹਾਡਾ 60 ਰੁਪਏ ਦਾ ਜਿਹੜਾ ਰਾਈਸ ਦਾ ਮੁੱਕਦਾ ਵਾ ਉਹ ਜਾਪਾਨੀ ਫਲ ਨੇ ਮਕਾਉਣਾ ਇੱਕ ਗੱਲ ਤੁਹਾਨੂੰ ਸਾਜੀ ਦੱਸਾਂ ਮਿੱਠਿਆਂ ਦਾ ਸੀਜ਼ਨ ਸ਼ੁਰੂ ਹੋਇਆ ਹਾਂ ਤੇ ਕਸਮੇ ਮੈਂ ਝੂਠ ਨਹੀਂ ਬੋਲਦਾ ਉਹ ਮੰਡੀ ਮੋੜ ਤੋਂ ਸ਼ੁਰੂ ਹੋਇਆ ਮਿੱਠਾ ਹੀ ਮਿੱਠਾ ਲੱਗਾ ਆ ਵਾ ਇੱਥੇ ਕਸ਼ਮੀਰ ਪੁੱਲ ਤੱਕ ਕਹਿੰਦਾ ਜੀ ਮਿੱਠਾ ਕਿੰਨਾ 140 ਰੁਪਏ ਦਰਜਨ ਅੱਗੇ ਜਾਂਦੇ ਐਂਡ ਆ ਕੇ ਨਾ ਇੱਥੇ ਗੰਨੇ ਵਾਲੀ ਰੋਹ ਵਿਕਦੀ ਹੈ ਉੱਥੋਂ ਕਹਿੰਦਾ ਕੀ ਭਾਅ ਲਿਆ ਕਹਿੰਦਾ 130 140 ਰੁਪਏ ਕਿਲੋ ਕੇ ਪਤਾ ਨਹੀਂ 120 ਰੁਪਏ ਲਾ ਲਓ ਆ ਰੇਟ ਹੀ ਨਹੀਂ ਹੈ ਮਿੱਠੇ ਦਾ ਦਰਜਨ ਤੇ ਕਹਿੰਦਾ ਯਾਰ ਕਿਲੋ ਕਰਦੇ ਇਹ ਨਾ ਦਰਜਨ ਕਰਦੇ ਉਹਨੇ ਦਰਜਨ ਪਾਏ ਤੇ ਛੋਟੇ ਵੱਡੇ ਮਿਕਸ ਕਰਤੇ ਤੇ ਇੰਨੀ ਦੇਰ ਚ ਨਾਲ ਹੀ ਇੱਕ ਚਿੰਚੀ ਰਿਕਸ਼ਾ ਮੁੜਿਆ ਉਹਦੇ ਪਿੱਛੇ ਇਹਨਾਂ ਢੇਰ ਲੱਗਾ ਪਿਆ ਮਿੱਠਿਆਂ ਦਾ ਥੋੜੇ ਵੱਡੇ ਕਹਿੰਦਾ ਕੀ ਭਾਅ ਹੈ ਕਹਿੰਦਾ 100 ਰੁਪਏ ਦੇ ਕਹਿੰਦਾ ਰਹਿੰਦੇ ਯਾਰ ਆ ਕਰਦੇ ਯਾਰ ਨਹੀਂ ਮੇਰੀ ਗੱਲ ਸੁਣ ਲੈ ਨੋਨੀ ਤੇਰੀ ਪਕੜਾਈ ਬਹੁਤ ਹੋਣੀ ਆ ਝੂਠ ਨਹੀਂ ਬੋਲਣਾ ਸ਼ਕਲ ਦੱਸ ਨਹੀਂ ਨੋਨੀ ਸ਼ਕਲ ਤੇ ਤੁਸੀਂ ਨਹੀਂ ਸਮਝੇ ਐਡੀ ਲੰਮੀ ਸਟੋਰੀ ਕੋਲੋਂ ਨਹੀਂ ਬਣਾ ਸਕਦਾ ਜੋ ਯਾਦ ਤੇ ਪਿੱਛੋਂ ਰਕਸ਼ਾ ਨੰਗਿਆ ਤੇ ਐਡੀ ਇਹ ਹੋ ਸਕਦਾ ਐਡਾ ਕਿਤੇ ਉਹ ਰਾਈਟਰ